ਮੋਰਚਾ ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ ਜਿੱਤ ਕੇ ਜਾਊਗਾ ਮੋਰਚਾ। ਇਹ ਨਾ ਇਕੱਲੇ ਨੌਜਵਾਨਾਂ ਦਾ, ਨਾ ਇਕੱਲੇ ਬਜ਼ੁਰਗਾਂ ਦਾ, ਨਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਇਹ ਸਾਰੇ ਵਰਗਾਂ ਦਾ ਹੈਗਾ, ਸਾਰੇ ਧਰਮਾਂ ਦੇ ਲੋਕਾਂ ਦਾ ਹੈਗਾ। ਇਹ ਕੋਈ ਇਕੱਲੇ ਦਾ ਨਹੀਂ ਆ। ਨਾ ਇਕੱਲੇ ਨੌਜਵਾਨ ਇਹਨੂੰ ਫਤਿਹ ਕਰ ਸਕਦੇ, ਨਾ ਇਕੱਲੇ ਬਜ਼ੁਰਗ ਫਤਿਹ ਕਰ ਸਕਦੇ ਆ। ਬੀਜੇਪੀ ਸਰਕਾਰ ਕੇਂਦਰ ਦਾ ਪਹਿਲਾਂ ਹੀ ਕਹਿੰਦੀ ਆ ਰਹੇ ਵੀ ਇਹਨਾਂ ਦੇ ਆਪਣੇ ਹਿੱਤ ਨੇ ਸਿਆਸੀ, ਇਸੇ ਕਰਕੇ ਇੱਥੇ ਬੈਠੇ ਨੇ। ਅੱਜ ਅਸੀਂ ਉੱਥੇ ਇਲੈਕਸ਼ਨਾਂ ਦੀ ਗੱਲ ਕਰ ਲਈਏ ਫਿਰ ਤਾਂ ਮੋਰਚਾ ਜਿੱਤ ਲਿਆ ਸੀ। ਵੀ ਕੋਈ ਆਗੂ ਆ ਜਿਹਦੇ ਨਾਲ ਲੋਕ ਤੁਰਦੇ ਨੇ, ਉਹਦੀ ਗੱਲ ਸੁਣਦੇ ਨੇ, ਲੋਕਾਂ ਨੂੰ ਜਾਗਰੂਕ ਕਰਦਾ, ਲਾਮਬੰਦ ਕਰਦਾ, ਉਹਨੂੰ ਠਿੱਠ ਵੀ ਕਰਨਾ, ਤੰਗ ਵੀ ਕਰਨਾ, ਉਹਦੇ ਪਰਚੇ ਵੀ ਪਾਉਣੇ, ਉਹਨੂੰ ਜੇਲ੍ਹਾਂ 'ਚ ਵੀ ਸੁੱਟਣਾ। ਮਗਰ ਇੱਕ ਡਰ ਪੈਦਾ ਕਰ ਦਿੱਤਾ ਗਿਆ 26 ਜਨਵਰੀ ਤੋਂ ਬਾਅਦ ਕਿ ਤੁਹਾਡੇ ਨਾਲ 84 ਵਾਪਰੀ ਜਾਏਗੀ। ਮਗਰ ਨੌਜਵਾਨ ਕਿਤੇ ਨਾ ਕਿਤੇ ਟੁੱਟ ਚੁੱਕੇ ਨੇ। ਦਿੱਲੀ ਦੇ ਨੌਜਵਾਨਾਂ ਨੂੰ ਕੀ ਅਪੀਲ ਕਰੋ? ਕੋਈ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਸਾਰੀ ਉਸ ਪ੍ਰਕਿਰਿਆ 'ਚੋਂ ਲੰਘ ਰਹੇ ਹਾਂ। ਸਾਡੀਆਂ ਜ਼ਮਾਨਤਾਂ ਵੀ ਹੋਈਆਂ, ਸਾਡੀ ਹੁਣ ਜਾਂਚ ਪੜਤਾਲ, ਪੁੱਛ ਪੜਤਾਲ ਲਗਾਤਾਰ 18 ਦਿਨ ਹੋ ਗਏ ਚੱਲ ਰਹੀ ਹੈ। ਹਨ ਕੋਈ ਚੱਕਰ ਨਹੀਂ ਹੈ, ਕੋਈ ਘਬਰਾਉਣ ਦੀ ਲੋੜ ਨਹੀਂ। ਜੁੜੋ ਯਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਦਰਿਆਗੰਜ ਕ੍ਰਾਈਮ ਬ੍ਰਾਂਚ ਦੇ ਸਾਥ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੈਗੇ ਕਿ ਲੱਕਾ ਬਾਈ ਸਾਡੇ ਨਾਲ ਇੱਥੇ ਮੌਜੂਦ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂ ਤੋਂ ਕਹਿੰਦੇ ਲੱਕਾ ਬਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੱਕਾ ਬਾਈ ਲਗਾਤਾਰ ਤੁਹਾਨੂੰ ਇੱਥੇ 26 ਜਨਵਰੀ ਦੇ ਕੇਸ ਵਿੱਚ ਬੁਲਾਇਆ ਜਾ ਰਿਹਾ, ਕੀ ਸਵਾਲ ਪੁੱਛੇ ਜਾ ਰਹੇ ਨੇ, ਤੁਹਾਨੂੰ ਕੀ ਕਿਹਾ ਜਾ ਰਿਹਾ? ਬਾਤ ਸਵਾਲ ਉਹੀ ਨੇ ਵਾਰ-ਵਾਰ, ਕਦੇ ਲਿਖ ਕੇ ਕਹਿ ਦਿੰਦੇ ਆ ਦਿਓ, ਕਦੇ ਵੈਸੇ ਪੁੱਛਦੇ ਆ, ਹਨ ਮੂੰਹ ਜ਼ਬਾਨੀ ਉਹਦੀ ਰਿਕਾਰਡਿੰਗ ਵਗੈਰਾ ਕਰਦੇ ਆ, ਵੀਡੀਓਗ੍ਰਾਫੀ ਕਰਦੇ ਆ, ਬਸ ਉਹੀ ਸਵਾਲ ਨੇ ਲਗਾਤਾਰ। ਅਗਰ ਮੌਜੂਦਾ ਸਮੇਂ ਦੀ ਗੱਲ ਕਰ ਲਈਏ, ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਠੀਕ ਰਿਹਾ, ਮੋਰਚਾ ਵਧੀਆ ਚੱਲ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੋਰਚਾ ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ ਜਿੱਤ ਕੇ ਜਾਊਗਾ ਮੋਰਚਾ। ਜਿਸ ਤਰੀਕੇ ਦੇ ਨਾਲ ਆਪਾਂ ਕਹੀਏ ਕਿ ਉੱਥੇ ਮੁੰਡਿਆਂ ਦੀ ਗਿਣਤੀ ਘੱਟ ਹੋ ਗਈ, ਸੰਗਤ ਘੱਟ ਹੋ ਗਈ, ਤੇ ਇੱਕ ਡਰ ਆਲ ਓਵਰ ਵਰਲਡ 'ਚ ਹੋ ਗਿਆ ਕਿ ਕਿਸਾਨ ਮੋਰਚਾ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ, ਢਹਿੰਦੀ ਕਲਾ ਵੱਲ ਚੜ ਗਿਆ। ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ? ਨਹੀਂ, ਮੈਂ ਨਹੀਂ ਮੰਨਦਾ। ਦੇਖੋ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਹਨ ਕਦੇ ਉੱਪਰ ਕਦੇ ਥੱਲੇ, ਪਰ ਇਹੋ ਜਿਹੀ ਗੱਲ ਨਹੀਂ ਹੈਗੀ। ਮੋਰਚਾ ਪੈਰਾਂ ਸਿਰ ਹੈ, ਕੋਈ ਢਹਿੰਦੀ ਕਲਾ 'ਚ ਨਹੀਂ, ਮੋਰਚਾ ਚੜ੍ਹਦੀ ਕਲਾ 'ਚ ਹੈ। ਜਿਸ ਤਰੀਕੇ ਦੇ ਨਾਲ ਹੁਣ ਗੁਰਨਾਮ ਸਿੰਘ ਝੜੂਣੀ ਨੂੰ ਵੀ ਬਕਾਇਦਾ ਕੱਢ ਦਿੱਤਾ ਗਿਆ ਇਸ ਮੋਰਚੇ 'ਚੋਂ, ਤੁਹਾਨੂੰ ਕੀ ਲੱਗਦਾ ਕਿ ਜੋ ਮੋਰਚੇ ਦੇ ਹੱਕ 'ਚ ਬੋਲੇਗਾ ਉਹਨੂੰ ਬਾਹਰ ਕੱਢ ਦਿੱਤਾ ਜਾਏ? ਨਹੀਂ, ਦੇਖੋ ਇਹ ਅੰਦਰਲੀਆਂ ਗੱਲਾਂ ਹੈਗੀਆਂ ਨੇ, ਅੰਦਰੂਨੀ ਗੱਲਾਂ ਨੇ। ਉਹ ਜਿਹੜਾ ਸੰਯੁਕਤ ਮੋਰਚਾ, ਉਹ ਕੀ ਗੱਲਬਾਤ ਆ, ਮੈਂ ਪਹਿਲਾਂ ਵੀ ਬੋਲਿਆ ਸੀ ਵੀ ਜਿਹੜੀਆਂ ਵੀ ਤੁਹਾਡੀਆਂ ਅੰਦਰੂਨੀ ਗੱਲਾਂ ਬਾਤਾਂ ਨੇ ਉਹ ਅੰਦਰ ਹੀ ਰਹਿਣੀਆਂ ਚਾਹੀਦੀਆਂ ਨੇ। ਜਦੋਂ ਬਾਹਰ ਨਿਕਲ ਕੇ ਆਉਂਦੀਆਂ, ਮੀਡੀਆ ਦੇ ਵਿੱਚ ਗੱਲਾਂ ਆਉਂਦੀਆਂ ਨੇ, ਤਾਂ ਉੱਥੋਂ ਸਰਕਾਰ ਨੂੰ ਮੌਕਾ ਮਿਲ ਜਾਂਦਾ ਵੀ ਇਹ ਆਪਸ ਵਿੱਚ ਦਫਾੜ ਹੈ, ਲੋਕਾਂ ਦੀ ਨਿਰਾਸ਼ਤਾ ਜਾਂਦੀ ਹੈ ਵੀ ਇਹ ਇਕੱਠੇ ਨਹੀਂ ਹੈਗੇ, ਮੋਰਚਾ ਜਿੱਤਿਆ ਨਹੀਂ ਜਾਣਾ। ਇਹੀ ਬੇਨਤੀ ਕਰਦਾ ਵੀ ਕੋਈ ਵੀ ਗੱਲਬਾਤ ਆ ਅੰਦਰ ਖਾਤੇ ਬੈਠ ਕੇ ਨਿਬੇੜ ਲਓ, ਬਾਹਰ ਸਾਡੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਆਵੇ। ਬਾਹਰ ਤਾਂ ਇਹੀ ਆਵੇ ਵੀ ਇਕਜੁੱਟ ਨੇ, ਸਾਰੇ ਇੱਕ ਸੁਰ ਨੇ। ਇੱਕ ਗੱਲ ਹਰ ਪਾਸੇ ਫੈਲਦੀ ਹੈ, ਸੋਸ਼ਲ ਮੀਡੀਆ ਦੇ ਰਾਹੀਂ ਗੱਲਾਂ ਬਾਹਰ ਫਿਰ ਵੀ ਆ ਜਾਂਦੀਆਂ ਨੇ ਕਿ ਜਿਹੜਾ ਸੰਯੁਕਤ ਮੋਰਚੇ ਦੇ ਲੀਡਰ ਨੇ ਉਹ ਚਾਹੁੰਦੇ ਨੇ, ਜਿਹੜੀ ਬਜ਼ੁਰਗ ਆਪਾਂ ਕਹਿ ਲਈਏ ਜਿਹੜੀ ਕੈਟਾਗਰੀ 'ਚ ਨੇ, ਉਹ ਚਾਹੁੰਦੇ ਨੇ ਕਿ ਨੌਜਵਾਨਾਂ ਦੇ ਹੱਥ ਨਾ ਆਏ ਕੰਟਰੋਲ। ਤੁਹਾਨੂੰ ਲੱਗਦਾ ਨਹੀਂ ਕਿ ਸਾਰਾ ਮਸਲਾ ਇਸੇ ਕਰਕੇ ਹੈ ਕਿ ਪੰਜਾਬ ਦੀ ਨੌਜਵਾਨੀ ਸਿਰਫ ਉਹਨਾਂ ਦੇ ਦੱਸੇ ਰਸਤੇ ਦੇ ਉੱਤੇ ਤੇ ਚੱਲਣ ਨੂੰ ਤਿਆਰ ਹੋਵੇ, ਮਗਰ ਫੈਸਲੇ ਲੈਣ ਵੇਲੇ ਅਸੀਂ ਫੈਸਲਾ ਲਵਾਂਗੇ? ਤੁਹਾਨੂੰ ਲੱਗਦਾ ਇਸ ਗੱਲ? ਨਹੀਂ, ਦੇਖੋ ਇਹ ਨਾ ਇਕੱਲੇ ਨੌਜਵਾਨਾਂ ਦਾ, ਨਾ ਇਕੱਲੇ ਬਜ਼ੁਰਗਾਂ ਦਾ, ਨਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਇਹ ਸਾਰੇ ਵਰਗਾਂ ਦਾ ਹੈਗਾ, ਸਾਰੇ ਧਰਮਾਂ ਦੇ ਲੋਕਾਂ ਦਾ ਹੈਗਾ। ਇਹ ਕੋਈ ਇਕੱਲੇ ਦਾ ਨਹੀਂ ਆ। ਨਾ ਇਕੱਲੇ ਨੌਜਵਾਨ ਇਹਨੂੰ ਫਤਿਹ ਕਰ ਸਕਦੇ ਆ, ਨਾ ਇਕੱਲੇ ਬਜ਼ੁਰਗ ਫਤਿਹ ਕਰ ਸਕਦੇ ਆ। ਜੇ ਇਕੱਠੇ ਹੋਣਗੇ, ਸਿਰ ਜੋੜ ਕੇ ਚੱਲਣਗੇ, ਮੋਰਚਾ ਤਾਂ ਹੀ ਫਤਿਹ ਹੋਣਾ। ਅਗਰ ਅਸੀਂ ਲੀਡਰਾਂ ਦੀ ਗੱਲ ਕਰਦੇ ਹਾਂ, ਸੰਯੁਕਤ ਕਿਸਾਨ ਮੋਰਚਾ ਦੀ ਇਲੈਕਸ਼ਨ ਹੁੰਦੇ ਨੇ, ਮਮਤਾ ਬੈਨਰਜੀ ਵੈਸਟ ਬੰਗਾਲ ਚਲੇ ਜਾਂਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਮੌਜੂਦਾ ਇਸ ਵੇਲੇ ਮੋਰਚੇ ਦੇ ਅੰਦਰ ਸਾਡੇ ਜਿਹੜੇ ਵੱਡੇ ਲੀਡਰ ਹੈਗੇ ਨੇ, ਉਹਨਾਂ ਨੂੰ ਉਸੇ ਜਗ੍ਹਾ ਦੇ ਉੱਤੇ ਮੋਰਚੇ ਦੇ ਵਿਚਕਾਰ ਅਗਵਾਈ ਕਰਨੀ ਚਾਹੀਦੀ ਹੈ, ਯੂਥ ਨੂੰ ਨਾਲ ਜੋੜਨਾ ਚਾਹੀਦਾ? ਕੋਈ ਇਲੈਕਸ਼ਨ ਦੇ ਲਈ ਗੱਲ ਕਰਦੇ ਨੇ, ਜੇ ਝੜੂਣੀ ਸਾਹਿਬ ਨੇ ਕਿਹਾ ਕਿ ਸਾਨੂੰ ਇਲੈਕਸ਼ਨ ਲੜਨਾ ਚਾਹੀਦਾ, ਦੂਜੇ ਪਾਸੇ ਦੂਜੇ ਲੀਡਰ ਕਹਿੰਦੇ ਨੇ ਜੀ ਅਸੀਂ ਇਸ ਗੱਲ ਤੋਂ ਸਹਿਮਤ ਨਹੀਂ ਆ। ਆਪਸ ਵਿੱਚ ਕਿੱਥੇ ਏਕਤਾ ਦੀ ਘਾਟ ਹੈ? ਸਰਕਾਰ ਤਾਂ ਪਹਿਲਾਂ ਹੀ ਕਹਿੰਦੀ ਆ ਰਹੀ ਹੈ, ਬੀਜੇਪੀ ਸਰਕਾਰ ਕੇਂਦਰ ਦਾ ਪਹਿਲਾਂ ਹੀ ਕਹਿੰਦੀ ਆ ਰਹੇ ਵੀ ਇਹਨਾਂ ਦੇ ਆਪਣੇ ਹਿੱਤ ਨੇ ਸਿਆਸੀ, ਇਸੇ ਕਰਕੇ ਇੱਥੇ ਬੈਠੇ ਨੇ। ਅੱਜ ਅਸੀਂ ਉੱਥੇ ਇਲੈਕਸ਼ਨਾਂ ਦੀ ਗੱਲ ਕਰ ਲਈਏ ਫਿਰ ਤਾਂ ਮੋਰਚਾ ਜਿੱਤ ਲਿਆ ਸੀ। ਪਹਿਲਾਂ ਸਾਡੇ ਲਈ ਮੋਰਚਾ, ਇਲੈਕਸ਼ਨ ਬਾਅਦ 'ਚ ਦੇਖੇ ਜਾਣਗੇ। ਤੁਹਾਨੂੰ ਇੱਥੇ ਬੁਲਾਇਆ ਜਾ ਰਿਹਾ ਕ੍ਰਾਈਮ ਬ੍ਰਾਂਚ ਵਿੱਚ, ਕਿੱਥੇ ਨਾ ਕਿਤੇ ਸੋਚ ਹੈ, ਤੁਹਾਨੂੰ ਲੱਗਦੀ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਨੌਜਵਾਨੀ ਅੱਗੇ ਨਾ ਆਵੇ? ਜਿਹੜਿਆਂ ਦੇ ਆਗੂ ਹੋਣ ਕਰਕੇ, ਮਾਫ ਕਰਨਾ ਮੈਂ ਤੁਹਾਡੀ ਗੱਲ ਕਰ ਲਾਂ, ਦੀਪ ਸਿੱਧੂ ਬਾਈ ਦੀ ਗੱਲ ਕਰ ਲਵਾਂ, ਨੌਜਵਾਨਾਂ ਨੂੰ ਪ੍ਰੇਰਣਾ ਦੇਣ ਦੇ ਲਈ ਤੁਹਾਡਾ ਚਿਹਰਾ ਹੋ ਗਿਆ। ਅਗਰ ਮੈਂ ਖਾਲੀ ਤੁਹਾਡੀ ਹੀ ਗੱਲ ਕਰਦਾ ਤੇ ਪੰਜਾਬ ਦੇ ਅੰਦਰ ਤੁਹਾਡੀ ਆਵਾਜ਼ ਦੇ ਪਿੱਛੇ ਹਜ਼ਾਰਾਂ ਨੌਜਵਾਨ ਖੜੇ ਹੋ ਜਾਂਦੇ ਨੇ। ਕਿਤੇ ਨਾ ਕਿਤੇ ਸਰਕਾਰਾਂ ਨੂੰ ਡਰ ਹੈ ਕਿ ਦੀਪ ਸਿੱਧੂ ਖੜਾ ਹੋ ਗਿਆ, ਲੱਖਾ ਸਿਧਾਣਾ ਖੜਾ ਹੋ ਗਿਆ ਤੇ ਪੰਜਾਬ ਦੀ ਨੌਜਵਾਨੀ ਫਿਰ ਮੋਰਚੇ 'ਚ ਆ ਜਾਏਗੀ, ਮੋਰਚਾ ਫਿਰ ਚੜ੍ਹਦੀ ਕਲਾ 'ਚ ਆ ਜਾਏਗਾ। ਤੰਗ ਕਰਨ ਲਈ ਤੁਹਾਨੂੰ ਤੰਗ ਕੀਤਾ ਜਾਏਗਾ। ਦੇਖੋ ਇਹ ਤਾਂ ਹੁੰਦਾ ਹੀ ਆ, ਇਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਵੀ ਕੋਈ ਆਗੂ ਆ ਜਿਹਦੇ ਨਾਲ ਲੋਕ ਤੁਰਦੇ ਨੇ, ਉਹਦੀ ਗੱਲ ਸੁਣਦੇ ਨੇ, ਲੋਕਾਂ ਨੂੰ ਜਾਗਰੂਕ ਕਰਦਾ, ਲਾਮਬੰਦ ਕਰਦਾ, ਉਹਨੂੰ ਠਿੱਠ ਵੀ ਕਰਨਾ, ਤੰਗ ਵੀ ਕਰਨਾ, ਉਹਦੇ ਪਰਚੇ ਵੀ ਪਾਉਣੇ, ਉਹਨੂੰ ਜੇਲ੍ਹਾਂ 'ਚ ਵੀ ਸੁੱਟਣਾ। ਸੋ ਇਹ ਤਾਂ ਸਰਕਾਰ ਦੀ ਪਹਿਲਾਂ ਤੋਂ ਰਣਨੀਤੀ ਰਹੀ ਹੈ।
ਪੂਰੇ ਵਰਲਡ 'ਚ ਟੀਵੀ 84 ਦੇ ਥਰੂ ਤੁਹਾਨੂੰ ਦੇਖਿਆ ਜਾਣਾ ਹੈ। ਬਾਹਰ ਬੈਠੇ ਸਿੱਖ, ਬਾਹਰ ਬੈਠੇ ਪੰਜਾਬੀ, ਜਿਹੜੇ ਸਾਡੇ ਹਿੰਦੂ ਵੀਰ ਵੀ ਨੇ, ਸਾਡੇ ਮੁਸਲਿਮ ਵੀਰ ਵੀ ਨੇ, ਸਾਡੇ ਸਿੱਖ ਵੀਰ ਵੀ ਨੇ, ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਗੱਲ ਫਿਰ ਹੋਈ ਆਉਂਦੀ ਹੈ ਕਿ ਕਿਉਂਕਿ ਹੁਣ ਮੋਰਚੇ ਦੀਆਂ ਜ਼ਿਆਦਾ ਵੀਡੀਓਜ਼ ਨਹੀਂ ਆਉਂਦੀਆਂ, ਸਭ ਨੂੰ ਇਹੀ ਲੱਗਦਾ ਕਿ ਮੋਰਚਾ ਖਤਮ ਹੋਣ ਵਾਲਾ ਹੈ ਜਾਂ ਢਹਿੰਦੀ ਕਲਾ ਵੱਲ ਜਾ ਰਿਹਾ। ਬਾਹਰ ਬੈਠੇ ਸਿੱਖਾਂ ਦੇ ਲਈ ਪੰਜਾਬੀਆਂ ਨੂੰ ਕੀ ਕਹੋ? ਪਹਿਲੀ ਗੱਲ ਤਾਂ ਮੋਰਚਾ, ਮੈਂ ਫੇਰ ਕਹਿਣਾ, ਕੋਈ ਢਹਿੰਦੀ ਕਲਾ 'ਚ ਨਹੀਂ, ਮੋਰਚਾ ਚੜ੍ਹਦੀ ਕਲਾ 'ਚ ਹੈ। ਮੈਂ ਇਹ 1000% ਦੀ ਦਾਅਵੇ ਨਾਲ ਕਹਿ ਸਕਦਾ ਵੀ ਜਿੱਤ ਕੇ ਜਾਵਾਂਗੇ, ਜਿੱਤੇ ਬਿਨਾਂ ਵਾਪਸ ਨਹੀਂ ਜਾਵਾਂਗੇ। ਦੂਜੀ ਗੱਲ, ਸੁਨੇਹਾ ਇਹੀ ਹੈ ਵੀ ਬਾਈ, ਜਿਵੇਂ ਤੁਸੀਂ ਪਹਿਲਾਂ ਜੁੜੇ ਸੀ, ਅੱਜ ਵੀ ਤੁਹਾਡੀ ਲੋੜ ਹੈ, ਤੁਹਾਡੇ ਸਹਿਯੋਗ ਦੀ ਲੋੜ ਹੈ। ਤੁਸੀਂ ਤਰ੍ਹਾਂ ਤਰ੍ਹਾਂ ਦੇ ਨਾਲ ਸਹਿਯੋਗ ਕੀਤਾ, ਪਹਿਲਾਂ ਲੰਗਰ ਵੀ ਲਾਏ, ਹੋਰ ਵੀ ਬਹੁਤ ਜ਼ਿਆਦਾ ਸਮਾਨ ਜਿਹੜਾ ਦਿੱਤਾ। ਠੰਡ ਦਾ ਮੌਸਮ ਸੀ, ਕੋਈ ਗੀਜਰ ਦੇ ਰਿਹਾ ਸੀ, ਕੋਈ ਕੋਟੀਆਂ ਬਣ ਰਿਹਾ ਸੀ, ਹੈ ਨਾ, ਕੋਈ ਰਜਾਈਆਂ ਗਦੈਲੇ ਬਣ ਰਹੇ ਸੀ। ਅੱਜ ਵੀ ਲੋੜ ਹੈ, ਇੱਥੇ ਪਾਣੀ ਦੀ ਬਹੁਤ ਲੋੜ ਹੈ, ਠੰਡੇ ਪਾਣੀ ਦੀ ਬਹੁਤ ਕਮੀ ਆ। ਸਾਡੇ ਬਜ਼ੁਰਗ ਬੈਠੇ 80 ਸਾਲ ਦੇ, ਕੂਲਰਾਂ ਦੀ ਕਮੀ ਹੈ, ਪੱਖਿਆਂ ਦੀ ਕਮੀ ਹੈ, ਟੈਂਟਾਂ ਦੀ ਕਮੀ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਮੇਰਾ ਵੀਰ ਵੱਧ ਤੋਂ ਵੱਧ ਸਹਿਯੋਗ ਕਰੋ। ਤੇ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਆਪਣੇ ਪਿੰਡਾਂ ਦੇ ਵਿੱਚ ਵੀ ਬਾਈ ਇਕੱਠੇ ਹੋ ਕੇ ਮੋਰਚੇ 'ਚ ਪਹੁੰਚੋ, ਆਪਣੇ ਲੋਕਾਂ ਨੂੰ ਅਪੀਲ ਕਰੋ ਜਿਹੜੇ ਬਾਹਰ ਬੈਠੇ ਨੇ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਖਰਚਾ ਤੁਹਾਡਾ ਭੇਜਾਂਗੇ, ਕੋਈ ਤੇਲ ਪਾਣੀ ਦਾ, ਤੁਸੀਂ ਮੋਰਚੇ 'ਚ ਜਾਓ। ਤੇ ਲੋਕਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਮੋਰਚੇ ਨਾਲ ਜੁੜੋ। ਮੇਰੇ ਨਾਲ ਅੱਜ ਜਿਹੜੀ ਹੋਰ ਜਾਂਚ ਪੜਤਾਲ ਹੋਈ ਹੈ, ਇਹ ਨੌਜਵਾਨ ਆ ਮੁੰਡਾ ਗੁਰਜੰਟ ਸਿੰਘ, ਇਹਦੇ ਲੱਖ ਰੁਪਏ ਦਾ ਨਾਮ ਸੀਗਾ। ਇਹ ਜੱਜ ਵੀਰ ਆ, ਇਹ ਤੇ 50,000 ਰੁਪਏ ਦਾ ਨਾਮ ਸੀ। ਇਹਨਾਂ ਦੀ ਵੀ ਲਗਾਤਾਰ ਮੇਰੇ ਨੂੰ ਜਿਹੜੀ ਜਾਂਚ ਪੜਤਾਲ ਚੱਲ ਰਹੀ ਆ। ਪਰ ਸਾਰੇ ਨੌਜਵਾਨ ਜਿੰਨਿਆਂ ਦੀਆਂ ਜ਼ਮਾਨਤਾਂ ਹੋ ਗਈਆਂ, ਬਾਰੇ-ਬਾਰ ਹੋ ਗਈਆਂ ਜਾਂ ਅੰਦਰ ਜਾ ਕੇ ਹੋਈਆਂ, ਸਾਰੇ ਚੜ੍ਹਦੀ ਕਲਾ 'ਚ ਨੇ, ਬੁਲੰਦ ਹੌਸਲਿਆਂ 'ਚ ਨੇ। ਬਹੁਤ ਵਧੀਆ, ਕੋਈ ਗੱਲ ਹੀ ਨਹੀਂ। ਸਾਰਿਆਂ ਦੀ ਇੱਕੋ ਹੀ ਆਵਾਜ਼ ਹੈ ਕਿ ਅਸੀਂ ਮੋਰਚੇ ਨਾਲ ਜੁੜੇ ਸੀ, ਜੁੜੇ ਰਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਵਾਂਗੇ। ਹੁਣ ਇਹਨਾਂ ਦੇ ਜ਼ਬਾਨੋਂ ਵੀ ਤੁਸੀਂ ਸੁਣ ਲਓ 2 ਸਾਲ। ਇੱਕ ਅਖੀਰਲਾ ਸਵਾਲ, ਮੈਂ ਦੋਨੋਂ ਵੀਰਾਂ ਨਾਲ ਵੀ ਗੱਲ ਕਰਾਂਗੇ। ਅਖੀਰਲਾ ਸਵਾਲ, ਸਰਕਾਰ ਝੁਕਦੀ ਨਹੀਂ ਦਿਖ ਰਹੀ, ਮੋਰਚਾ ਕਦ ਤੱਕ ਚੱਲੇਗਾ? ਕੋਈ ਗੱਲ ਨਹੀਂ, ਜਿੰਨਾ ਚਿਰ ਨਹੀਂ ਝੁਕਦੀ ਚੱਲੂਗਾ, ਚੱਲਣ ਦੇ ਕੋਈ ਗੱਲ ਨਹੀਂ। ਤੁਹਾਨੂੰ ਲੱਗਦਾ ਕਿ ਜੋ ਮਰਜ਼ੀ ਹੋ ਜਾਏ ਜਿੱਤ ਕੇ ਹੀ ਵਾਪਸ ਜਾਣਾ? ਬਿਲਕੁਲ ਬਿਲਕੁਲ। ਹੁਣ ਜਦੋਂ ਠਾਣ ਹੀ ਲਈ ਹੈ, ਫਿਰ ਇਹ ਦੇਖੋ, ਇਹ ਇੱਕ ਇਤਿਹਾਸ ਰਿਹਾ ਸਾਡਾ ਕਿ ਜਦੋਂ ਅਸੀਂ ਕਦੇ ਮੋਰਚੇ ਲਾਏ ਨੇ ਨਾ, ਤੇ ਮੋਰਚਿਆਂ ਦੇ ਵਿੱਚੋਂ ਪੈਰ ਪਛਾਣ ਨਹੀਂ ਪੁੱਟਿਆ। ਤੇ ਜਦੋਂ ਵੀ ਕੀਤਾ ਮੋਰਚਾ ਫਤਿਹ ਕੀਤਾ, ਅਸੀਂ ਅੱਧ ਵਿਚਾਲੇ ਕੋਈ ਮੋਰਚਾ ਨਹੀਂ ਛੱਡਿਆ। ਤੇ ਇਹ ਮੋਰਚਾ ਵੀ ਸਾਡੀ ਕੌਮ ਅੱਧ ਵਿਚਾਲੇ ਨਹੀਂ ਛੱਡੂਗੀ। ਦਿੱਲੀ ਦੇ ਨੌਜਵਾਨਾਂ ਦੇ ਲਈ ਮੈਂ ਚਾਹਾਂਗੀ ਇੱਕ ਅਪੀਲ ਜ਼ਰੂਰ ਕਰੋ 26 ਜਨਵਰੀ ਦੇ ਕੇਸ ਤੋਂ ਬਾਅਦ, ਕਿਉਂਕਿ ਦਿੱਲੀ ਤੋਂ ਆਉਣ ਵਾਲਾ ਰਸਤਾ ਸਰਕਾਰਾਂ ਨੇ ਬੰਦ ਕਰਤਾ। ਨੌਜਵਾਨੀ ਦਿੱਲੀ ਦੀ ਘੱਟੋ ਘੱਟ ਕਿਤੇ ਨਾ ਕਿਤੇ ਇਸ ਮੋਰਚੇ ਤੋਂ ਟੁੱਟ ਚੁੱਕੀ ਹੈ, ਕਿਉਂਕਿ ਪਹਿਲੇ ਹਰ ਸ਼ਨੀਵਾਰ ਇਤਵਾਰ ਨੂੰ ਦਿੱਲੀ ਦੀ ਸੰਗਤ ਆਉਂਦੀ ਸੀ ਮੋਰਚੇ ਦੇ ਵਿਚਕਾਰ। ਮਗਰ ਇੱਕ ਡਰ ਪੈਦਾ ਕਰ ਦਿੱਤਾ ਗਿਆ 26 ਜਨਵਰੀ ਤੋਂ ਬਾਅਦ ਕਿ ਤੁਹਾਡੇ ਨਾਲ 84 ਵਾਪਰੀ ਜਾਏਗੀ। ਮਗਰ ਨੌਜਵਾਨ ਕਿਤੇ ਨਾ ਕਿਤੇ ਟੁੱਟ ਚੁੱਕੇ ਨੇ। ਦਿੱਲੀ ਦੇ ਨੌਜਵਾਨਾਂ ਨੂੰ ਕੀ ਅਪੀਲ ਕਰੋ? ਕੋਈ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਸਾਰੀ ਉਸ ਪ੍ਰਕਿਰਿਆ ਚੋਂ ਲੰਘ ਰਹੇ ਹਾਂ। ਸਾਡੀਆਂ ਜ਼ਮਾਨਤਾਂ ਵੀ ਹੋਈਆਂ, ਸਾਡੀ ਹੁਣ ਜਾਂਚ ਪੜਤਾਲ, ਪੁੱਛ ਪੜਤਾਲ ਲਗਾਤਾਰ 18 ਦਿਨ ਹੋ ਗਏ ਚੱਲ ਰਹੀ ਹੈ, ਹਨ। ਕੋਈ ਚੱਕਰ ਨਹੀਂ ਹੈ, ਕੋਈ ਘਬਰਾਉਣ ਦੀ ਲੋੜ ਨਹੀਂ। ਜੁੜੋ ਯਾਰ। ਇਹ ਦੇਖੋ, ਇਹ ਜਿਹੜਾ ਭਰਮ ਫੈਲਾਇਆ ਜਾਂਦਾ ਨਾ, ਇਹ ਜਿਹੜਾ ਡਰ ਫੈਲਾਇਆ ਜਾਂਦਾ, ਇਹ ਫੈਲਾਉਂਦਾ ਇਹਨਾਂ ਦਾ ਮੀਡੀਆ। ਲਗਾਤਾਰ ਇਹਨਾਂ ਦੇ ਮੀਡੀਆ ਨੇ, ਗੋਦੀ ਮੀਡੀਆ ਨੇ ਲਗਾਤਾਰ ਇਹ ਪ੍ਰਾਪੇਗੰਡਾ ਕੀਤਾ ਹੈ। ਕਦੇ ਕੋਈ ਆ ਗਿਆ, ਕਦੇ ਕੋਈ ਅੱਤਵਾਦੀ ਆ ਗਿਆ, ਕਦੇ ਕੋਈ ਮਾਓਵਾਦੀ ਆ ਗਿਆ, ਕਦੇ ਬਾਹਰੋਂ ਫੰਡਿੰਗ ਹੁੰਦੀ ਹੈ। ਇਹ ਬੜਾ ਕੁਛ ਮੇਰੇ ਖਿਲਾਫ ਲਗਾਤਾਰ ਜਾਂ ਹੋਰਾਂ ਦੇ ਖਿਲਾਫ ਲਗਾਤਾਰ ਕਿੰਨੇ ਦਿਨ ਮੀਡੀਆ ਪ੍ਰਚਾਰ ਕਰਦਾ ਰਿਹਾ ਕਿ ਗਦਾਰ ਨੇ, ਦਲਾਲ ਨੇ, ਦੇਸ਼ ਦੇ ਗਦਾਰ ਨੇ, ਹਨਾ। ਸੋ ਇਸ ਕਰਕੇ ਕੀ ਹੋ ਗਿਆ, ਕੋਈ ਚੱਕਰ ਨਹੀਂ ਹੈ। ਅਸੀਂ ਆਪਦੀ ਸੱਚਾਈ ਤੇ ਖੜੇ ਸੀ, ਅੱਜ ਵੀ ਖੜੇ ਹਾਂ, ਕੱਲ ਵੀ ਖੜਾਂਗੇ। ਆਪਦੇ ਹੱਕਾਂ ਲਈ ਲੜ ਰਹੇ ਹਾਂ, ਲੜਾਂਗੇ ਅਖੀਰ ਤੱਕ, ਕੋਈ ਚੱਕਰ ਨਹੀਂ ਹੈਗਾ। ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਮੋਰਚੇ ਦਾ ਸਹਿਯੋਗ ਦਿਓ। ਜਦੋਂ ਵੀ ਤੁਹਾਡਾ ਕੋਈ ਟਾਈਮ ਲੱਗਦਾ, ਸਮਾਂ ਲੱਗਦਾ, ਟਿੱਕਰੀ ਹੋਵੇ, ਗਾਜੀਪੁਰ ਹੋਵੇ, ਸਿੰਘੂ ਹੋਵੇ, ਤਾਂ ਆਪਣਾ ਜਾ ਕੇ ਉੱਥੇ ਯੋਗਦਾਨ ਪਾਓ ਤੇ ਉੱਥੇ ਹਾਜ਼ਰੀ ਵੀ ਲਵਾਇਆ ਕਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।